ਸੀ ਗੁਰਦਾਸ, ਉਹ ਤੋਂ ਮਦਨ ਮਹਿੰਗਾ, ਹਰਬੰਸ ਲਾਲ, ਉਸ ਅੱਗੇ ਚਲਿਆ ਗਿਆਨ ਚੰਦ, ਉਹ ਫਿਰ ਉਹਦੇ ਭਤੀਜੇ ਸੀ। ਲਛਮਣ ਸਿੰਘ, ਨਗੀਨਾ ਸਿੰਘ, ਊਧਮ ਸਿੰਘ, ਬੰਤਾ ਸਿੰਘ, ਮਕੰਦ ਸਿੰਘ, ਸਮੁੰਦ ਸਿੰਘ, ਗੁਰਬਚਨ ਸਿੰਘ, ਇੰਦਰ ਸਿੰਘ, ਸ਼ੇਰ ਸਿੰਘ, ਨਾਜਰ ਸਿੰਘ, ਸਮੁੰਦ ਸਿੰਘ, ਇਹਨਾਂ ਨੇ ਮੈਨੂੰ ਚੰਦ ਨਾਂ ਯਾਦ ਹੈ। ਬਰਾਮ ਸਿੰਘ ਲੰਬਰਦਾਰ ਸਾਡਾ। ਉਹਨਾਂ ਨੇ ਫਿਰ ਇੱਥੇ ਜਦੋਂ ਉਹ ਫਿਰ ਸਾਨੂੰ ਆ ਰੌਲੇ ਪੈ ਗਏ ਨਾ, ਜਦੋਂ ਰੌਲੇ ਜਦੋਂ ਪੈ ਗਏ ਉਹ ਸਾਨੂੰ ਕਹਿੰਦੇ ਤੁਸੀਂ ਬੈਠੇ ਰਹੋ ਆਰਾਮ ਨਾਲ, ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ, ਤੁਹਾਡੀ ਕੋਈ ਅਸੀਂ ਹਵਾ ਨਹੀਂ ਦੇਖਣ ਦਿਆਂਗੇ, ਅਸੀਂ ਤੁਹਾਡੀ ਰਾਖੀ ਕਰਾਂਗੇ। ਸਾਰੇ ਸਿੱਖ ਬਰਾਦਰੀ ਕਹਿੰਦੇ ਸਾਨੂੰ ਤੋਰਨਾ, ਜਦੋਂ ਹਾਜੀ ਨਹੀਂ ਤੋਰਦੇ, ਸਾਨੂੰ ਤੋਰਨ ਆਏ ਸੀ ਸਿੱਖ ਭਰਾ ਤੇ ਸਿੱਖ, ਉਹ ਸਾਨੂੰ ਧਾਹਾਂ ਮਾਰ ਹੁੰਦੇ ਸੀ, ਤੋਰ ਕੇ ਬਹੁਤ ਹਮਦਰਦੀ ਕੀਤੀ, ਬਹੁਤ ਸਾਨੂੰ ਨੇਕੀਆਂ ਕੀਤੀਆਂ। ਇੱਥੇ ਸਾਡੇ ਜਿਹੜੇ ਪਿੰਡੋਂ ਜਿਹੜੇ ਸਿੱਖ ਬਰਾਦਰ ਹੁੰਦੇ ਸੀ, ਇਹ ਬੰਦ ਜਾਣ ਨਹੀਂ ਸੀ ਨਾ, ਸਾਡਾ ਹਮਦਾ ਉਹ ਇੱਥੇ ਆ ਕੇ ਸਾਨੂੰ ਪੁੱਛਦੇ ਸੀ, ਅੱਬਾ ਜੀ ਨੇ ਬਾਹਰ ਬੁਲਾਉਣਾ, ਅੱਬਾ ਜੀ ਨੇ ਬਾਹਰ ਜਾਣਾ, ਉਹਨੇ ਪੁੱਛਣਾ ਸਾਨੂੰ ਕਿਹਦੀ ਲੋੜ, ਸਾਨੂੰ ਆਟਾ ਪਾ ਕੇ ਦੇ ਜਾਂਦੇ ਸੀ, ਸੁੱਕੀਆਂ ਦਾਲਾਂ ਦੇ ਜਾਂਦੇ ਸੀ, ਚਾਵਲ ਦੇ ਜਾਂਦੇ ਸੀ, ਉਹ ਸਾਡੀ ਕੈਂਪ ਵਿੱਚ ਵੀ ਖਿਦਮਤ ਕਰਦੇ ਰਹੇ ਸਿੱਖ ਬਰਾਦਰ। ਸਾਡਾ ਕੋਈ ਰੌਲਾ ਨਹੀਂ ਸੀ, ਉਹ ਆਪਣੇ ਸਾਡੇ ਲਾਗੇ ਗੁਰਦੁਆਰਾ ਸੀ, ਹਾਂਜੀ ਗੁਰਦੁਆਰਾ ਸੀ ਨਜ਼ਦੀਕ ਸਾਡੇ, ਖੂਹਾਂ ਜ਼ਮੀਨ ਸਾਡਾ ਖੂਹ ਸੀ, ਵਿਚਾਲੇ ਖੂਹਾਂ ਵਾਲਾ ਖੂਹ, ਨਾਲ ਹੀ ਗੁਰਦੁਆਰਾ ਬਣਾ ਮਜ਼ਦੂਰ ਸੀ, ਅਸੀਂ ਜਾਈ ਆਈਦਾ ਸੀ। ਕਾਹਦਾ ਰਲ ਮਿਲ ਕੇ ਕੋਈ ਜ਼ਿੰਦਗੀ ਬਸ ਕਰਦੇ, ਕੋਈ ਰੱਖ ਪੇੜ ਨਹੀਂ ਸੀ, ਨਾ ਉਹ ਸਾਨੂੰ ਰੋਕਦੇ ਸੀ ਕਿਸੇ ਦੀ, ਨਾ ਅਸੀਂ ਉਹਨੂੰ ਰੋਕਦੇ, ਉਹ ਅਸੀਂ ਉਹਨਾਂ ਨਾਲ ਰਲ ਮਿਲ ਕੇ ਚੱਲਦੇ ਸੀ। अस्सलाम वालेकुम। गल्लां बातां जिहड़ियां पार्टीशन ਦੀਆਂ ਉਹਨਾਂ ਦਾ ਸਿਲਸਿਲਾ ਅੱਗੇ ਵਧਾਉਂਦੇ ਨਵੀਂ ਕਿਸ਼ਤ ਇੱਕ ਨਵਾਂ ਪ੍ਰੋਗਰਾਮ ਜਿਹੜਾ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਏ ਇੱਕ ਬਜ਼ੁਰਗਾਂ ਦੇ ਕੋਲ ਵੰਡ ਦੇ ਹਵਾਲੇ ਦੇ ਨਾਲ 1947 ਦੀ ਪਾਰਟੀਸ਼ਨ ਦੇ ਹਵਾਲੇ ਦੇ ਨਾਲ। ਅਤੇ ਇੱਕ ਹੋਰ ਬਜ਼ੁਰਗ ਸਾਡੇ ਕੋਲ ਆਈ ਵਿਟਨੈਸ, ਉਹ ਜਿਨ੍ਹਾਂ ਨੇ 1947 ਦੀ ਵੰਡ ਆਪਣੇ ਅੱਖੀਂ ਵੇਖੀ, ਉਹ ਹਾਲਾਤ ਵੇਖੇ ਉਸ ਤੋਂ ਪਹਿਲੋਂ ਦੇ ਹਾਲਾਤ। ਅਤੇ ਬਜ਼ੁਰਗ ਜਿਹੜੇ ਉਦੋਂ 5ਵੀਂ ਕਲਾਸ 'ਚ ਪੜ੍ਹਦੇ ਸਨ, ਹੋਸ਼ ਸੀ ਇਹਨਾਂ ਨੂੰ ਕਾਫੀ ਜ਼ਿਆਦਾ, ਉਹ ਗੱਲਾਂ ਬਾਤਾਂ ਹੋਪਫੁਲੀ ਇਹਨਾਂ ਨੂੰ ਕਾਫੀ ਜਾਣਕਾਰੀ ਹੋਏਗੀ, ਕਾਫੀ ਇਲਮ ਹੋਏਗਾ। ਅਤੇ ਇਹਨਾਂ ਨਾਲ ਕੋਈ ਗੱਲਬਾਤ ਕਰਦੇ ਹਾਂ ਉਸ ਟਾਈਮ ਦੀ, ਉਸ ਵਕਤ ਦੀ। अस्सलाम वालेकुम बाबा जी। वालेकुम। बाबा जी पहले अपना तारफ थोड़ा जा करा दिओ। मेरा नाम गुलाम सरवर है। हाँ जी। मेरे बाप ना सीगा हकीम फतेहदीन। हकीम फतेहदीन उधर ठीक। इत्थे आके मौलवी फतेहदीन कहा है। हकीम साहब सी मेरे वाले साहब। ठीक ठीक। हिकमत करते सी उत्थे। हिकमत करते सी। दुकान भी साडी परचून दी। एक मंडी भी सी। मेरे वाले साहब जिहड़े सी वो बैंक दे सेक्रेटरी भी सी। खान का डिपो मेरे अब्बा जी को सी। ते यानी कि ठीक ठाक मेरे बच्चे पढ़े लिखे सी। अच्छा असी पढ़ते सी। असी पढ़ते सी। असी जलंधर कैंट के नाल स्टेशन दे स्कूल सी, अकबालगंज हाई स्कूल जलंधर कैंट। जलंधर कैंट दे नाल? हाँ जी, उत्थे साडा स्कूल सी। ते पिंडों गड्डी बह के जांदे सी। किहड़ा पिंड सी? बोलेना दुआबा। किहड़ा? बनेना। बनेना? बोलेना लामिया लानू नैना। बोलेना। बेवो बेवा बो लामिया लानू नैना बोलेना। बोलेना। ठीक। नाल सी जौहर। नज़दीक बिल्कुल। अगले पासे जैते वाली, पतारा, भोजवाल, ढड्डे, कंगनी वाला, जंडू सिंघा, ये सारे इर्द गिर्द पिंड से। अच्छा असीं उत्थे पढ़दे सी। इन्हां दे शहर तो गड्डी निकलदी सी, जिहड़ी हुशियारपुर लां ते गड्डी जांदी सी, उस गड्डी ते पहले 2 मील ते जलंधर कैंट आउंदा सी स्टेशन, उत्थों फिर अगे 3 मील ते साडा पिंड आ जांदा सी बनेना। गड्डी गड्डी ते स्टेशन साडे पिंड ते। ਉਹ ਗੱਡੀ ਦਾ ਸੀ ਤੁਸੀਂ ਆਉਣ ਜਾਣ ਤੁਹਾਡਾ ਗੱਡੀ ਤੇ ਟ੍ਰੇਨ ਤੇ? ਤੇ ਪੜ੍ਹਦੇ ਤੁਸੀਂ 5ਵੀਂ ਚ ਪਿੰਡੋਂ ਗੱਡੀ ਤੇ ਆਉਂਦੇ? ਗੱਡੀ ਤੇ ਆਉਂਦੇ ਸੀ। ਤੇ ਦੁਕਾਨ ਵੀ ਉੱਥੇ ਸੀ ਆਪਣਾ ਹਿਕਮਤ? ਨਹੀਂ ਦੁਕਾਨ ਪਿੰਡ ਸੀ। ਪਿੰਡ ਦੇ ਵਿੱਚ? ਦੁਕਾਨ ਪਿੰਡ ਸੀ। ਠੀਕ। ਤੇ ਹੋਰ ਵੀ ਮੁੰਡੇ ਆਉਂਦੇ ਸੀ ਪਿੰਡੋਂ, ਅਸੀਂ ਇਕੱਠੇ ਹੋ ਕੇ ਆਉਂਦੇ ਸੀ। ਹਰੇਕ ਦਾ ਕਿਰਾਇਆ ਲੱਗਦਾ ਸੀ ਸਾਰਾ ਰੇਲ ਗੱਡੀ ਦਾ। ਅਸੀਂ ਪਾਸ ਬਣਾਏ ਹੁੰਦੇ ਸੀ,
ਤੇ ਅਸੀਂ ਗੱਡੀ ਜਾਂਦੇ ਗੱਡੀ ਆਉਂਦੇ ਸੀ ਹੂੰ ਤੇ ਉੱਥੇ ਫਿਰ ਅਸੀਂ ਜਿਹੜਾ ਸੀ ਨਾ ਸਟੇਸ਼ਨ ਸਾਡੇ ਪਿੰਡ ਬਜਣਾ ਦੁਆਬਾ ਹੂੰ ਉਸ ਤੋਂ ਅੱਗੇ ਫਿਰ ਸਟੇਸ਼ਨ ਆ ਸੀ ਆਦਮਪੁਰ ਦਾ ਹੂੰ ਉੱਥੇ ਹਵਾਈ ਅੱਡਾ ਸੀ ਠੀਕ ਆਦਮਪੁਰ ਦਾ ਕੋਈ ਸ਼ਾਮ 84 ਹੂੰ ਉਸੇ ਲਾਈਨ ਤੇ ਸ਼ਾਮ 84 ਦੇ ਵੀ ਮੁਸਲਮਾਨ ਕਾਫੀ ਮਸ਼ਹੂਰ ਹਾਂਜੀ ਬਹੁਤ ਵੱਡਾ ਪਿੰਡ ਸੀ ਹਾਂਜੀ ਸ਼ਾਮ ਉਹਦੇ ਮੇਰੇ ਨਾਨਕੇ ਸੀ ਹਾਂ, ਨਾਨਕੇ ਸੀ ਤੁਹਾਡੇ ਉੱਥੇ ਹਾਂਜੀ ਕੀ ਨਾਮ ਸੀ ਤੁਹਾਡੇ ਨਾਨਾ ਜੀ ਦਾ ਮੇਰੇ ਨਾਨਾ ਸੀ ਇਮਾਮ ਬਖਸ਼ ਇਮਾਮ ਬਖਸ਼ ਉਹ ਸ਼ਾਮ 84 ਹਾਂਜੀ ਠੀਕ ਠੀਕ ਤੇ ਮਾਮਿਆਂ ਦੇ ਮਾਮਾ ਮੇਰਾ ਉੱਥੇ ਸੀ ਨਾ ਉਹ ਮਾਮਿਆਂ ਦਾ ਨਾਂ ਕੀ ਅਜੀਬ ਬਖਸ਼ ਅਜ਼ੀਜ਼ ਬਖਸ਼ ਹਾਂ ਇਹ ਕੋਈ ਮਾਮਾ ਸੀ ਠੀਕ ਅੱਛਾ ਅੱਗੇ ਚਲ ਗਿਆ ਫਿਰ ਨਸਰਾਲਾ ਸਟੇਸ਼ਨ ਹਾਂਜੀ ਉਸ ਤੋਂ ਹੁਸ਼ਿਆਰਪੁਰ ਗੱਡੀ ਆ ਗਿਆ ਹੂੰ ਸਟੇਸ਼ਨ ਉੱਥੇ ਤੋਂ ਗੱਡੀ ਖਤਮ ਹੋ ਗਈ ਅਗੇ ਭਾਰ ਤੁਰ ਮਿਲਣਾ ਸੀ ਹਾਂ ਇਹ ਗੱਡੀ ਉੱਥੇ ਤੱਕ ਜਾਂਦੀ ਸੀ ਠੀਕ ਅੱਛਾ ਅਸੀਂ ਪੜ੍ਹਦੇ ਸੀ ਇੱਥੇ ਜਿਹੜਾ ਸਾਡਾ ਪੈਨਸ਼ਨ ਨਾ ਕੋਈ ਮਿਲੇ ਨਾ ਹੂੰ ਉਹ ਜ਼ਿਆਦਾ ਕਰ ਸਿਖਾਉਂਦੇ ਸੀ ਮੁਸਲਮਾਨ ਥੋੜ੍ਹੇ ਕਰ ਸੀ ਹੂੰ ਉਹ ਸਾਨੂੰ ਇੰਨਾ ਸੀ ਜਾਨੇ ਹਮਦਰਦੀ ਇਤਨੀ ਸ਼ਦੀਦ ਹਮਦਰਦੀ ਸੀ ਹੂੰ ਇਹ ਸਿੱਖ ਬਰਾਦਰ ਸੀ ਨਾ ਹੂੰ ਉਹ ਸਾਨੂੰ ਬਹੁਤ ਅੱਛਾ ਜਾਣਦੇ ਸੀ ਹੂੰ ਬਹੁਤ ਅੱਛਾ ਸਲੂਕ ਕਰਦੇ ਸੀ ਹੂੰ ਮੇਰੇ ਅੱਬਾ ਜੀ ਦੀ ਬਹੁਤ ਦੋਸਤਾਨਾ ਸੀ ਬਹੁਤ ਮੇਰੇ ਅੱਬਾ ਜੀ ਨੂੰ ਮੰਨਦੇ ਸੀ ਇੱਕ ਮਿੰਟ ਹਕੀਮ ਵੀ ਸੀ ਮੇਰਾ ਅੱਬਾ ਜੀ ਹੂੰ ਜਿਹੜਾ ਸੀ ਸਰਦਾਰ ਚਰਨ ਸਿੰਘ ਉਹ ਪ੍ਰੈਜ਼ੀਡੈਂਟ ਸੀ ਬੈਂਕ ਦਾ ਸਰਦਾਰ ਸਰਦਾਰ ਚਰਨ ਸਿੰਘ ਸਿੱਖ ਠੀਕ ਅੱਛਾ ਤੇ ਜਿਹੜਾ ਸੀ ਮਾਮਦੀਨ ਰਾਈ ਸੀ ਉਹ ਖਜ਼ਾਨਚੀ ਸੀ ਹੂੰ ਮੇਰਾ ਅੱਬਾ ਜੀ ਸੀ ਹਕੀਮ ਫਤਿਹਦੀਨ ਉਹ ਸੈਕਟਰੀ ਸੀ ਬੈਂਕ ਹੂੰ ਬੈਂਕ ਖੜਾਈ ਸੀ ਸ਼ਾਖ ਪਿੰਡ 'ਚ ਪਿੰਡ 'ਚ ਬਣਾਈ ਸੀ ਇੰਜ ਬਣਾਈ ਸੀ ਠੀਕ ਅੱਛਾ ਅੱਗੇ ਆ ਗਏ ਜਿਹੜੇ ਸੀ ਨਾ ਸਾਡੀ ਦੁਕਾਨ 'ਤੇ ਆ ਕੇ ਬਹਿੰਦੇ ਮੇਰੇ ਦੋਸਤ ਹੂੰ ਉਹਨਾਂ ਦਾ ਨਾਮ ਮੈਨੂੰ ਯਾਦ ਹੈ ਦੱਸੋ ਲਛਮਣ ਸਿੰਘ ਹੂੰ ਨਗੀਨਾ ਸਿੰਘ ਹੂੰ ਊਧਮ ਸਿੰਘ ਹੂੰ ਬੰਤਾ ਸਿੰਘ ਮਕਾਨ ਸਿੰਘ ਹੂੰ ਸਮੁੰਦ ਸਿੰਘ ਗੁਰਬਚਨ ਸਿੰਘ ਹੂੰ ਇੰਦਰ ਸਿੰਘ ਸ਼ੇਰ ਸਿੰਘ ਨਾਜਰ ਸਿੰਘ ਸਮੁੰਦ ਸਿੰਘ ਇਹਨਾਂ ਨੇ ਮੈਨੂੰ ਚੰਦ ਨਾਂ ਯਾਦ ਹੈ ਬਰਿਆਮ ਸਿੰਘ ਲੰਬਰਦਾਰ ਸਾਡਾ ਬਹਿਰਾਮ ਸਿੰਘ ਨੰਬਰਦਾਰ ਬਰਿਆਮ ਬਰਿਆਮ ਸਿੰਘ ਲੰਬਰਦਾਰ ਸੀ ਬਰਿਆਮ 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 ਸਿੰਘ ਕਿਹੜੇ ਉਹਨਾਂ ਦੀ ਕਿਹੜੀ ਬਰਾਦਰੀ ਸੀ ਸਿੱਖਾਂ ਦੀ ਸਿੱਖ ਬਰਾਦਰੀ ਸੀ ਨਹੀਂ ਉਹ ਗੋਤਾਂ ਵੀ ਸੀ ਨਾ ਇਹਦਾ ਨਹੀਂ ਮੈਨੂੰ ਅੱਛਾ, ਪਤਾ ਇਹ ਨਹੀਂ ਪਤਾ ਇਹਦਾ ਮੈਨੂੰ ਪਤਾ ਤੇ ਮੈਂ ਉਹਦੇ ਤੁਹਾਡੀ ਪੰਜ ਬਰਾਦਰੀ ਕਿਹੜੀ ਸਾਡੀ ਬਰਾਦਰੀ ਸੀ ਜੀ ਜਾਨੇ ਕਿ ਅਸੀਂ ਸੀ ਮੋਤੀ ਬਰਾਦਰੀ ਜੀ ਤੇ ਹੈਗੇ ਹੋਏ ਕਿਸੇ ਕਰਦੇ ਇੱਕ ਬੰਦਾ ਹਾਂਜੀ ਤੇ ਅੱਛਾ ਕੋਈ ਗੁਜਰਾਂ ਦੇ ਘਰ ਸੀ ਹੂੰ ਕੁਝ ਫਕੀਰਾਂ ਦੇ ਘਰ ਸੀ ਹਿੰਦੂਆਂ ਦਾ ਕਿਹੜਾ ਘਰ ਸੀ ਕੋਈ ਯਾਦ ਹੈ ਹਿੰਦੂਆਂ ਦੇ ਵੀ ਘਰ ਹੈ ਸੀ ਉਹ ਨਾਂ ਯਾਦ ਫੇਰੂ ਰਾਮ ਹੂੰ ਸਾਡੀ ਗਲੀ ਪੱਕੀ ਗਲੀ ਸ਼ਹਿਰ ਵਾਲਾ ਸੀ ਪਿੰਡ ਸੀ ਹਾਂ ਆ ਗਲੀ ਸਾਡੇ ਬਾਹਰ ਦਾ ਪਹਿਲੀ ਦੁਕਾਨ ਸਾਡੀ ਸੀ ਹੂੰ। ਮੋੜ ਮੋੜ ਦਾ ਫੇਰੂ ਰਾਮ ਦੀ ਦੁਕਾਨ ਸੀ ਉਹ ਹਿੰਦੂ ਸੀ ਠੀਕ ਫਿਰ ਨਾਲ ਦਾ ਸੀ ਘਰ ਉਹ ਵੀ ਮੋੜਾ ਠਾਕਰ ਸੀ ਉਹਦਾ ਪੁੱਛੀ ਗੁਰਦਾਸ ਹੂੰ ਉਹ ਤੋਂ ਮਦਨ ਮਹਿੰਗਾ ਹੂੰ। ਹਰਬੰਸ ਲਾਲ ਹੂੰ ਉਸ ਤੋਂ ਅੱਗੇ ਚਲਾ ਗਿਆਨ ਚੰਦ ਹੂੰ। ਉਹ ਫੇਰੂ ਦੇ ਭਤੀਜੇ ਸੀ ਹੂੰ ਇਹ ਦੁਕਾਨਾਂ ਸੀ ਨੇ ਹਿੰਦੂਆਂ ਦੀ ਤੇ ਨਾਂ ਤੁਹਾਨੂੰ ਸਾਰੇ ਯਾਦ ਹੈ ਯਾਦ ਹੈ ਮੈਨੂੰ। ਮੈਂ ਨਾ ਪੜ੍ਹਦੇ ਰਹੇ ਮੁੰਡੇ ਉਹਨਾਂ ਕਿਹੜਾ ਨੇ ਕਿਹੜਾ ਪੜਦਾ ਸੀ ਮੈਂ ਨਾ ਓਮ ਪ੍ਰਕਾਸ਼ ਪੜ੍ਹਦਾ ਸੀ ਓਮ ਪ੍ਰਕਾਸ਼ ਓਮ ਪ੍ਰਕਾਸ਼ ਉਹ ਕਿਹਦਾ ਮੁੰਡਾ ਹੈ ਉਹ ਫੇਰੂ ਰਾਮ ਦਾ ਫੇਰੂ ਰਾਮ ਦਾ ਠੀਕ ਉਹ ਫਿਰ ਸੁਨਹਿਰੇ ਸੀ ਹਿੰਦੂ ਹਾਂ ਉਹਨਾਂ ਦਾ ਮੇਰੇ ਨਾਲ ਮੁੰਡਾ ਪੜ੍ਹਦਾ ਓਮ ਪ੍ਰਕਾਸ਼ ਹਾਂ। ਅਸੀਂ ਇਕੱਠੇ ਪੜ੍ਹਦੇ ਰਹੇ ਹਾਂ ਉਹਦੇ ਉਹ ਚਾਰ ਭਾਈ ਸੀ ਹੂੰ ਅਮਰਨਾਥ ਹੂੰ ਓਮ ਪ੍ਰਕਾਸ਼ ਮੋਹਨ ਲਾਲ ਤੇ ਮੂਰਤੀ ਲਾਲ ਹੂੰ ਉਹਨਾਂ ਨੇ ਫਿਰ ਇੱਥੇ ਜਦੋਂ ਉਹ ਫਿਰ ਸਾਨੂੰ ਆ ਰੌਲੇ ਪੈ ਗਏ ਨਾ ਜਦੋਂ ਹੂੰ ਰੌਲੇ ਜਦੋਂ ਪੈ ਗਏ ਉਹ ਸਾਨੂੰ ਕਹਿੰਦੇ ਤੁਸੀਂ ਬੈਠੇ ਰਹੋ ਆਰਾਮ ਨਾਲ ਹੂੰ। ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ ਹੂੰ ਤੁਹਾਡੀ ਕੋਈ ਅਸੀਂ ਹਵਾ ਨਹੀਂ ਦੇਖਣ ਦਿਆਂਗੇ ਹੂੰ ਅਸੀਂ ਤੁਹਾਡੀ ਰਾਖੀ ਕਰਾਂਗੇ ਹੂੰ ਸਾਰੇ ਸਿੱਖ ਬਰਾਦਰੀ ਕਹਿੰਦੇ ਸੀ ਹੂੰ। ਬਹੁਤ ਹਮਦਰਦੀ ਕਰਦੇ ਸੀ ਸਾਨੂੰ ਜਾਣੇ ਕੋ ਨਹੀਂ ਬੜੀ ਤਸੱਲੀ ਦਿੱਤੀ ਹੂੰ ਇਹਨੂੰ ਫਿਰ ਬਹੁਤਾ ਰੌਲਾ ਪੈ ਗਿਆ ਸ਼ਹਿਰ ਵਿੱਚ ਹੂੰ ਬਾਰ ਸ਼ੁਰੂ ਹੋ ਗਈ ਹੂੰ ਫਿਰ ਸਰਦਾਰ ਚਰਨ ਸਿੰਘ ਦਾ ਸੀ ਹੂੰ ਮੇਰਾ ਬੱਜੀ ਦਾ ਭਾਈ ਬਣਿਆ ਹੋਇਆ ਸੀ ਹੂੰ ਉਹ ਫਿਰ ਬੱਜੀ ਕੋ ਆਇਆ ਹੂੰ। ਮੈਂ ਕੋਲ ਆ ਹੂੰ ਤੁਸੀਂ ਕੋਲ ਬੈਠੇ ਕੋਲ ਬੈਠਾ ਨਾਲੇ ਦਾ ਮੈਂ ਗਿਆ ਫਿਰ ਲੈ ਕੇ ਕਹਿੰਦਾ ਪਿਆ ਅਸੀਂ ਕਹਿ ਨਹੀਂ ਸਕਦੇ ਹੂੰ ਕਹਿ ਨਹੀਂ ਸਕਦੇ ਹੂੰ ਅਸੀਂ ਤੁਹਾਡੇ ਹਮਦਰਦੀ ਹਾਂ ਹੂੰ ਪਰ ਸਾਡੇ ਜਦੋਂ ਦੇਖ ਕੇ ਆਉਣਾ ਜਲੰਧਰ ਹੂੰ ਤੇ ਬਿਹਤਰ ਤੁਸੀਂ ਚਲੇ ਜਾਓ ਹੂੰ ਸਾਡੇ ਸਾਹਮਣੇ ਕੰਮ ਜੇ ਬਾਹਰੋਂ ਜਥਾ ਆ ਗਿਆ ਹੂੰ। ਤਾਂ ਤੋਂ ਰੁਕਣਾ ਨਹੀਂ ਹੂੰ ਅਸੀਂ ਤਾਂ ਤੁਹਾਨੂੰ ਕੁਛ ਨਹੀਂ ਕਹਿਣਾ ਹੂੰ ਤੁਸੀਂ ਬਿਹਤਰ ਹੈ ਚਲੇ ਜਾਓ ਹੂੰ ਅੱਬੇ ਨੇ ਫਿਰ ਕਿਹਾ ਵੀ ਆਪਣੇ ਸਾਰਿਆਂ ਨੂੰ ਪ੍ਰੋਗਰਾਮ ਛੱਡਿਓ ਹੂੰ ਉਹਨੇ ਵੀ ਕਿਹਾ ਠੀਕ ਹੈ ਹੂੰ ਉਹਨੇ ਸਾਡੇ ਨਾਲ ਫਿਰ ਬੜੀ ਹਮਦਰਦੀ ਕੀਤੀ ਉਹਨੇ ਕਿਹਾ ਵੀ ਉਹਨੇ ਸਾਨੂੰ ਗੱਡੇ ਜੋੜ ਕੇ ਨਾ ਹੂੰ ਸਾਡੇ 5-4 ਘਰ ਸੀ ਹੂੰ ਸਾਨੂੰ ਕੈਂਪ 'ਚ ਬਿਠਾ ਗਏ 2 ਮੀਲ ਦੇ ਕੈਂਪ ਸੀ ਚੌਕਾਂ ਕਿਹੜਾ? ਚੌਕਾਂ ਚੌਕਾ ਪਿੰਡ ਸੀ ਠੀਕ ਮੁਸਲਮਾਨਾਂ ਪਿੰਡ ਸੀ ਠੀਕ ਉੱਥੇ ਕੈਂਪ ਲੱਗ ਉੱਥੇ ਨੂੰ ਛੱਡ ਗਏ ਗੱਡੀਆਂ ਦੇ ਆਗੇ ਨਾਲ 10 ਬੰਦੇ ਆਏ ਹੂੰ ਰਾਖੇ ਸਾਡੇ ਹੂੰ ਸਾਨੂੰ ਤੋਰਨ ਜਿਵੇਂ ਹਾਜੀ ਨਹੀਂ ਤੋਰਦੇ ਹੂੰ ਸਾਨੂੰ ਤੋਰਨ ਆਏ ਸੀ ਸਿੱਖ ਭਰਾ ਤੇ ਸਿੱਖ ਉਹ ਸਾਨੂੰ ਧਾਰ ਮਾਰ ਰੋਂਦੇ ਸੀ ਹੂੰ। ਤੋਰ ਕੇ ਬਹੁਤ ਹਮਦਰਦੀ ਕੀਤੀ ਹੂੰ ਬਹੁਤ ਸਾਨੂੰ ਨੇਕੀਆਂ ਕੀਤੀਆਂ ਉਹਨੇ ਹੂੰ ਅੱਛਾ ਫਿਰ ਸਾਨੂੰ ਕੈਂਪ 'ਚ ਬਿਠਾ ਗਏ ਉੱਥੇ ਮਿਲਟਰੀ ਬਦਲ ਗਈ ਫਿਰ ਸਾਡੀ ਕਾਕੀ ਪਿੰਡ ਕੈਂਪ ਲੱਗ ਗਿਆ ਪੱਕੀ ਤੇ ਹੂੰ ਕਾਕੀ ਪਿੰਡ ਤੋਂ ਫਿਰ ਮਿਲਟਰੀ ਬਦਲੀ ਫਿਰ ਦੁਕੋਏ ਕੈਂਪ ਗਿਆ ਸਾਡੀ ਇੱਥੇ ਪੜ੍ਹਦੇ ਸੀ ਅੱਛਾ ਪਹਿਲਾਂ ਤੁਸੀਂ ਥੋੜਾ ਜਿਹਾ ਮੈਨੂੰ ਦੱਸ ਦਿਓ ਵੀ ਜਿਹੜੇ ਪਿੰਡ ਦੇ ਤੁਹਾਡੇ ਚੰਨਣ ਸਿੰਘ ਹੁਣੀ ਜਿਹੜੇ ਤੁਹਾਡੇ ਅੱਬੇ ਹੁਣਾਂ ਦੇ ਬੇਲੀ ਬਣੇ ਸੀ ਉਹ ਬਾਅਦ ਚ ਹੀ ਕਿਸੇ ਰਾਬਤਾ ਨਹੀਂ ਹੋਇਆ ਇੱਕ ਦੂਜੇ ਨਾਲ ਆਪਸ ਵਿੱਚ ਮੇਰਾ ਹੋਇਆ ਕਦੋਂ ਮੇਰਾ ਆਪਣੇ ਦੋਸਤ ਨਾਲ ਹੋਇਆ ਓਮ ਪ੍ਰਕਾਸ਼ ਨਾਲ ਓਮ ਪ੍ਰਕਾਸ਼ ਠੀਕ
ਖਤੋ ਕਿਤਾਬ ਜਾਰੀ ਰਹੀ। ਫੋਟੋ ਹੀ ਭੇਜਿਆ, ਮੈਂ ਵੀ ਉਹਨੇ ਨਹੀਂ ਭੇਜਿਆ। ਹਾਂਜੀ, ਉਹਨੇ ਕਿਹਾ ਮੈਂ ਤੈਨੂੰ ਮਿਲਣ ਆਊਂਗਾ। ਇੱਕ ਰਾਮ ਲਾਲ ਸੀ ਹਿੰਦੂ ਨਾਈ ਦਾ ਮੁੰਡਾ ਬਨਾਰਸੀ ਦਾ, ਉਹਨਾਂ ਦੋਨੇ ਆਉਣਾ ਸੀ। ਇੱਕ ਉਹਦਾ ਵੱਡਾ ਭਾਈ ਸੀ ਅਫਰੀਕਾ ਗਿਆ ਅਮਰਨਾਥ, ਕਹਿੰਦਾ ਉਹ ਮੈਨੂੰ ਬੁਲਾ ਰਿਹਾ, ਜੋ ਉੱਥੇ ਚਲੇ ਫਿਰ ਨਹੀਂ ਆਉਣਾ। ਫਿਰ ਉਹ ਆਏ ਨਹੀਂ, ਫਿਰ ਉੱਥੇ ਚਲੇ ਗਿਆ, ਅਫਰੀਕਾ ਚਲੇ ਗਿਆ। ਅੱਛਾ, ਜਦੋਂ ਅਸੀਂ ਦੁਆਏ ਆ ਗਏ ਨਾ ਕੈਂਪ 'ਚ, ਇੱਧਰ ਦੁਆ ਪਿੰਡ ਸੀ, ਇੱਧਰ ਸਟੇਸ਼ਨ ਸੀ ਛਾਉਣੀ ਦਾ, ਇੱਥੇ ਸਾਡਾ ਕੈਂਪ ਲੱਗਾ ਸੀ, ਬਹੁਤ ਤਕੜਾ ਕੈਂਪ। ਇੱਥੇ ਸਾਡੇ ਜਿਹੜੇ ਪਿੰਡੋਂ ਜਿਹੜੇ ਸਿੱਖ ਬਰਾਦਰ ਹੁੰਦੇ ਸੀ, ਮੇਰੇ ਬੰਦ ਜਾਣ ਬੁੱਝ ਸੀ ਨਾ, ਸਾਡਾ ਹਮਦਾ ਉਹ ਇੱਥੇ ਆ ਕੇ ਸਾਨੂੰ ਪੁੱਛਦੇ ਸੀ। ਅੱਬਾ ਜੀ ਨੇ ਬਾਹਰ ਬੁਲਾਉਣਾ, ਅੱਬਾ ਜੀ ਨੇ ਬਾਹਰ ਜਾਣਾ, ਉਹਨੇ ਪੁੱਛਣਾ ਸਾਨੂੰ ਕੋਈ ਲੋੜ, ਸਾਨੂੰ ਆਟਾ ਪਾ ਕੇ ਦੇ ਜਾਂਦੇ ਸੀ, ਸੁੱਕੀਆਂ ਦਾਲਾਂ ਦੇ ਜਾਂਦੇ ਸੀ, ਚਾਵਲ ਦੇ ਜਾਂਦੇ ਸੀ। ਉਹ ਸਾਡੀ ਕੈਂਪ ਵਿੱਚ ਵੀ ਖਿਦਮਤ ਕਰਦੇ ਰਹੇ ਸਿੱਖ ਬਰਾਦਰ। ਕੈਂਪ 'ਚ ਵੀ ਮਗਰੋਂ ਪਹੁੰਚਾਉਂਦੇ ਰਹੇ ਸਮਾਨ, ਬਹੁਤ ਸਮਾਨ, ਬੜੀ ਸਾਡੀ ਹਮਦਰਦੀ, ਬਹੁਤ ਹੀ ਹਮਦਰਦੀ ਕੀਤੀ। ਉਹ ਦੇਖ ਕੇ ਅਸੀਂ ਭੁੱਲ ਨਹੀਂ ਸਕਦੇ। ਇਤਨੀ ਸਾਡੀ ਹਮਦਰਦੀ ਕੀਤੀ ਸਿੱਖ ਬਰਾਦਰੀਆਂ ਨੇ, ਹੱਦ ਤੋਂ ਜ਼ਿਆਦਾ ਕੀਤੀ। ਕहीं ਵੀ ਸਾਡੀ ਸਾਂਭ ਕੀਤੀ, ਛੱਡ ਕੇ ਵੀ ਗਏ। ਅੱਛਾ, ਫਿਰ ਜੇ ਉੱਥੋਂ ਫਿਰ ਗੱਡੀ ਬਹਿ ਕੇ ਆਏ ਸੀ, ਸਟੇਸ਼ਨ 'ਤੇ ਗੱਡੀ ਲੱਗਦੀ ਸੀ, ਸਾਨੂੰ ਕੈਂਪ 'ਚ ਤੰਗੀ ਆਈ ਜਿਹੜੀ ਆਈ, ਕਿਉਂ ਕੈਂਪ ਵਿੱਚ ਬਾਰਿਸ਼ ਆ ਗਈ, 3 ਦਿਨ ਬਾਰਿਸ਼ ਦੀ, 3 ਦਿਨ ਤਾਂ ਬਾਰਿਸ਼ ਹੋਈ। ਉਹ ਬਾਰਿਸ਼ ਨੂੰ ਤੰਗ ਕੀਤਾ, ਅਤੇ ਖੈਰ ਮਿਲਟਰੀ ਦਾ ਹੈ ਸੀ, ਡੋਗਰਾ ਮਿਲਟਰੀ, ਉਹ ਪਿੰਡ 'ਚ ਲੈ ਗਿਆ ਸੀ ਸਾਨੂੰ, ਉਹਨਾਂ ਦਾ ਮਾਮ ਵਾਲੇ ਸੀਗੇ, ਉੱਥੇ ਲੈ ਗਿਆ ਸੀ। ਤਾਂ ਫਿਰ ਵੀ ਜਾਣਾ ਕਿ ਉੱਥੇ ਤੰਗੀ ਮੀਂਹ ਦੀ ਆਈ ਸੀ, ਇੰਨਾ 'ਚ ਪਾਣੀ 'ਚ ਬੈਠੇ ਰਹੇ ਸੀ, ਫਜਰ 'ਚ ਬੈਠੇ ਸੀ। ਜਦੋਂ ਫਿਰ ਗੱਡੀ ਲੱਗੀ ਆਖਰੀ, ਉੱਥੇ ਫਿਰ ਅਸੀਂ ਗੱਡੀ 'ਚ ਬੈਠੇ, ਗੱਡੀ ਬੈਗ ਵਿੱਚ ਅਸੀਂ ਅਸਰ ਵੇਲੇ ਅਸੀਂ ਪਾਕਿਸਤਾਨ 'ਚ ਆਏ, ਪਹੁੰਚੇ ਪਾਕਿਸਤਾਨ। ਪਾਕਿਸਤਾਨ ਲੱਗ ਪਏ ਸੀ, ਮੁਗਲਪੁਰ ਪਹਿਲੇ ਠਹਿਰੇ, ਲਾਹੌਰ। ਉੱਥੇ ਸਾਡੇ ਰਿਸ਼ਤੇਦਾਰ ਸੀ ਰੇਲਵੇ 'ਚ, ਉਹਨਾਂ ਕੁਆਟਰਾਂ 'ਚ ਰਹੇ ਸੀ 5-7। ਉੱਥੇ ਫਿਰ ਗੱਡੀ ਬਹਿ ਕੇ ਉਕਾੜੇ ਆ ਗਏ, ਉਕਾੜੇ ਉਤਰੇ ਨਹੀਂ ਅਸੀਂ ਗੱਡੀ 'ਚ, ਖਾਣੇ ਵਾਲ ਚਲੇ ਗਏ। ਖਾਣੇ ਵਾਲ ਸਟੇਸ਼ਨ 'ਤੇ ਪਲੇਟਫਾਰਮ 2 ਰਾਤ ਰਿਹਾ, ਪਲੇਟਫਾਰਮ 'ਤੇ ਮੰਜ਼ਿਲ ਕੋਈ ਨਹੀਂ ਸੀ, ਪਤਾ ਹੀ ਨਹੀਂ ਵੀ ਜਾਣਾ ਕਿੱਥੇ। ਹਾਂ, ਮੰਜ਼ਿਲ ਕੋਈ ਨਹੀਂ ਸੀ। ਉੱਥੋਂ ਗੱਡੀ ਬਹਿ ਕੇ ਅਸੀਂ ਫੈਸਲਾਬਾਦ ਆ ਗਏ, ਉਹਨੂੰ ਲੈਲਪੁਰ ਕਹਿੰਦੇ ਸੀ। ਲੈਲਪੁਰ ਸਟੇਸ਼ਨ ਤੋਂ ਉੱਤਰ ਕੇ ਉਹਨਾਂ ਨੂੰ ਤੁਰੇ ਹਾਂ, ਇੱਥੋਂ GPS ਬਣਿਆ, ਇੱਥੇ ਉਹਦੇ ਬਾਜ਼ਾਰ ਵੀ ਆ ਬਣ ਸੀ, ਇੱਥੇ ਕੋਈ ਨਹੀਂ ਬਗੀਚੀ ਜੀ, ਉੱਥੇ ਰੱਖ ਲਿਆ ਸਮਾਨ, ਉੱਥੇ ਬੈਠੇ ਰਹੇ। ਉੱਥੋਂ ਅਸੀਂ ਮੁੜ ਕੇ ਫਿਰ ਡਿਸਕੋਟ ਆਏ, ਫਿਰ ਜਲੰਧਰ ਸਾਡੇ ਪਿੰਡ 2 ਬੰਦੇ ਰਹਿੰਦੇ ਸੀ। ਜਲੰਧਰ? ਹਾਂਜੀ, ਹਾਂ ਜਲੰਧਰ ਪਿੰਡ ਹੈ। ਹਾਂਜੀ ਹਾਂਜੀ। ਇੱਥੇ ਫਿਰ ਅਸੀਂ ਇੱਥੇ ਆਏ, ਇੱਥੇ ਕੋਈ ਮਕਾਨ ਖਾਲੀ ਨਹੀਂ ਸੀ, ਇਹ ਸਾਨੂੰ ਸੀਜਲੀ ਛੱਡਿਆ ਹੈ। ਸੀਜੇ ਨਾਲ ਮਕਾਨ ਸਾਨੂੰ 1 ਮਿਲਿਆ, 5 ਅਸੀਂ ਘਰ ਸੀ। ਫਿਰ ਮੁੜ ਕੇ ਅੱਬਾ ਜੀ ਨੇ ਕੋ ਆਇਆ, ਆਹ ਹੱਥ ਲੈ ਕੇ ਦੇ ਗਿਆ, ਆਹ ਹੱਥ ਦੇਣਾ, ਇੱਥੇ 5 ਕਮਰੇ ਸੀ। ਅਸੀਂ ਆ ਕੇ ਇੱਥੇ ਬੈਠੇ, ਇੱਥੋਂ ਮੁੜ ਕੇ ਫਿਰ ਨਹੀਂ ਆਇਆ, ਸ਼ਾਇਦ ਤਾਂ ਮਕਾਨ ਕੋਲ ਪਾ ਲਿਆ। ਫਿਰ ਮੇਰੇ ਭਾਈ ਅਸਲ ਸਾਡਾ ਇਸ, ਫਿਰ ਮੈਂ ਉਹ ਲਿਆ ਮਕਾਨ ਜਿਹਨਾਂ ਟੈਂਕੀ ਪਈ ਹੈ, ਉਹਦੇ ਮੈਂ ਉੱਥੇ ਰਹਿਣਾ, ਮੇਰੇ ਚਾਚਾ ਜੀ, ਮੇਰਾ ਭਾਈ ਇੱਥੇ ਰਹਿੰਦਾ, ਛੋਟਾ ਭਾਈ। ਅੱਛਾ, ਇਸ ਤਰ੍ਹਾਂ ਅਸੀਂ ਇੱਧਰ ਪਾਕਿਸਤਾਨ 'ਚ, ਉਹਦੇ ਜਿਹੜੇ ਸਨ ਸਿੱਖ ਬਰਾਦਰ, ਉਹ ਸਾਡੀਆਂ ਹਮਦਰਦੀਆਂ ਕੀਤੀਆਂ। ਇਹਨਾਂ ਨੇ ਹੇਠ ਝੁੱਲਿਆ ਸੀ, ਇਹਨਾਂ ਨੇ ਹੇਠ ਝੁੱਲਿਆ ਸੀ, ਅਤੇ ਉਹ ਇੰਨੀ ਹਮਦਰਦੀ ਕਰਦੇ ਸੀ ਕਿ ਸਾਡੇ ਪਿੰਡ ਪਖੀਰੇ ਦਾ ਮੁੰਡਾ ਬੱਕਰੀਆਂ ਚਾਰੇ, ਉਹਨੇ ਕਿਹਾ ਬੱਕਰੀਆਂ ਆਪਣੇ ਪਿੰਡ ਜੂ ਚਾਰਨੀਆਂ, ਦੂਏ ਪਿੰਡ ਜੂ ਨਹੀਂ ਚਾਰਨੀਆਂ। ਉਹ ਆਪਣੇ ਪਿੰਡ ਜੂ ਚਾਰਦਾ ਸੀ, ਨਾਲ ਦੇ ਪਿੰਡ ਨਾ ਮੁੰਡੇ ਸਿੱਖ ਬਰਾਦਰੀ ਦੇ, ਉਹ ਸਭ ਬੱਕਰੀ ਫੜ ਕੇ ਲੈ ਗਏ। ਉਹਦੀ ਮੀਰ ਦੀ मेरा अब्बा जी बहुत बड़े से मुसलमान बनाया, अब्बा जी को आया, फिर मेरी बकरी फलाना सो ला गए 2 बंदे। अब्बा जी ने अपने दसिया सिख बरादर 10 मन सोनू दीन उन्हें कट कर लिया, पंचायत कर लिया नहीं नहीं चो ली, पंचायत करके जोड़ी जा बैठे, जोड़े सिकल कर ऐसी बकरी लैके जाना। वो कहने बंदा मैं तू पहुँचा जी बकरी, कहीं बकरी लैके जाना, वो कहना मुंडे खाली होर दे दो। बकरी लिया के रस्सी फड़ाई मेरे में बकरी अपने नाल बकरी मोड़ दी बकरी इन्नी होनी साढ़े हमदर्दी की इन्हें साफ पसंद, इन्हें साफ पसंद लोग। अच्छा ये दसो भी उदों मैं अगे भी इन्होंने बजुर्गों को पुछण डया भी उदों मजहबी रौला तो कोई नहीं इस तरह का किसी किस्म का साडा कोई रौला नहीं। वो अपने साढ़े लगे गुरुद्वारा से, हाँ जी गुरुद्वारा से नज़दीक साढ़े खूह जमीन साढ़े खूह से बेचारे खूह वाला खूह नाल गुरुद्वारा बना लंबा चौड़ा से अभी जाई आई जैसे कहा रल मिल के जिंदगी में सरकार से कोई रख पेड़ नहीं, ना वो सानू रोकते थे किसी दीन, ना अस उन्होंने रोकते, वो अस उन्होंने रल मिल के चलते सारे दिन कट्ठा मनाते, दिवाली दशहरा हर चीज़ कट्ठे बना, कोई फर्क नहीं सी, मतलब आपो अपना दिन आपो अपना, तो यानी कि हमदर्दी इतनी थी, इंसानियत इंसान, हाँ बिल्कुल इंसान में तरना। तो वो मत सानू बहुत अच्छा जानते, साढ़े जाना कुर्बान करते। अच्छा उदों बाद कभी ओम प्रकाश या होर जो खतो किताब मुक गई
ਕਦੀ ਉਹ ਆਉਂਦਾ ਵੇਲਾ ਯਾਦ ਵੀ ਏਡਾ ਅੱਛਾ ਸਾਡੇ ਦੋਸਤ ਬਿਲਕੁਲ ਨਾ ਯਾਦ ਜੀ। ਹੁਣ ਮੈਂ ਮੇਰੇ ਬੇਟੇ ਆਏ ਸੀ ਫੈਸਲਾਬਾਦ ਤੋਂ ਜ਼ਿਆਦਾ ਇਹ ਇੱਥੇ ਕਰ ਗਏ ਪੜ੍ਹੇ ਲਿਖੇ, ਉਹ ਪੜ੍ਹਾਉਂਦੇ ਆ 10ਵੀਂ ਬੱਤਾਂ और MSc इतनी होनी दोनों बेटे ने मेरे और मेरे को ये जैसे कल गए हो और मैं दादे से तो इंटरव्यू ना कराइए TV से मैं साढ़े मास्टर ਜਿਹੜੇ ਨਾ ਉਹ ਕਹਿੰਦੇ ਤੁਹਾਡੇ ਵਾਲਦ ਸਾਹਿਬ ਪੁਰਾਣੇ ਆਦਮੀ ਆ ਅਸੀਂ ਉਹਨਾਂ ਕੋਲ ਜਾਣਾ ਪੁਰਾਣੀਆਂ ਗੱਲਾਂ ਸੁਣਨੀਆਂ। ਮੈਂ ਕਿਹਾ ਆ ਜਾਣ ਮੈਂ ਕਿਹਾ ਉਹ ਸਗੋਂ ਮੈਨੂੰ ਪੁੱਛਦੇ ਸੀਗੇ ਉਹ ਮੈਨੂੰ ਪੁਰਾਣੀਆਂ ਗੱਲਾਂ ਪੁੱਛਦਾ ਦੱਸੀਆਂ ਉਹਨਾਂ ਨੂੰ ਸਾਰੀਆਂ ਇੱਦਾਂ। ਉਹ ਕਹਿੰਦੇ ਹੁਣ ਸਾਨੂੰ ਖਤ ਪਾ ਕੇ ਫੇਰ ਦੇਖੋ, ਹੁਣ ਮੈਂ ਹੁਣ ਫੇਰ ਖਤ ਪਾ ਕੇ ਦੇਖਾਂਗੇ ਸ਼ਾਇਦ ਮੈਂ ਕੋ ਭਾਈਚਾਰ ਖਤ ਪਾਉਣ ਦੀ ਲੋੜ ਨਹੀਂ ਹੈ, ਵੀਡੀਓ ਤੁਹਾਡੇ ਪਿੰਡ ਤੱਕ ਪਹੁੰਚ ਜਾਏਗੀ, ਉਹਨਾਂ ਦੀ ਗਵਾਲਾ ਤੱਕ ਤੁਹਾਡੇ ਕਿਸੇ ਦਾ ਨੰਬਰ ਲੈ ਜਾਂਦੇ ਤੇ ਨੰਬਰ ਉਹਨਾਂ ਨੂੰ ਦੇਵਾਂਗੇ, ਤੁਹਾਡਾ ਰਾਬਤਾ ਹੋ ਜਾਏਗਾ ਇੱਕ ਦੂਜੇ। ਅੱਛਾ ਅੱਛਾ। ਉਹ ਓਮ ਪ੍ਰਕਾਸ਼ ਰਾਤ ਹੋਏ ਨਹੀਂ ਤੇ ਉਹਨਾਂ ਦੇ ਗਵਾਲਾ ਤੇ ਹੋਊ ਨਾ, ਉਹਦੇ ਬੇਟੇ ਹੋਣਗੇ, ਉਹਦੇ ਭਾਈ ਹੋਣਗੇ, ਉਹਦਾ ਛੋਟਾ ਭਾਈ ਸੀ ਮੋਹਨ ਲਾਲ, ਉਹ ਦੂਸਰਾ ਮੂਰਤੀ ਲਾਲ, ਉਹਦੇ ਵੀ ਬੇਟੇ ਹੋਣਗੇ ਓਮ ਪ੍ਰਕਾਸ਼ ਦੇ ਵੀ, ਸ਼ਾਇਦ ਇਹ ਹਯਾਤ ਹੀ ਹੋਵੇ। ਹਾਂ ਸ਼ਾਇਦ ਮੇਰਾ ਹਵਾਨੀ ਸੀ ਤੇ ਇਹ ਸਾਡੀ ਗੱਲ ਸਹੀ ਹੈ ਤੇ ਉਹਨਾਂ ਨਾਲ ਬਸ ਰਾਬਤਾ ਮੈਂ ਕਰਨਾ ਚਾਹੁੰਦਾ। ਨਾਲ ਦੇ ਘਰ ਸੀ ਉਹ ਮੇਰੇ ਅੱਬਾ ਜੀ ਨੇ ਖਤ ਪਾਇਆ ਹਰਬੰਸ ਲਾਲ ਨੂੰ, ਉਹ 10ਵੀਂ ਜਮਾਤ ਪੜ੍ਹਦਾ ਸੀ, ਉਹਨੇ ਫਿਰ ਖਤ ਆਇਆ ਅੱਬਾ ਜੀ ਨੂੰ ਤੇ ਮੇਰਾ ਦਾਦਾ ਜੀ ਫੌਤ ਹੋ ਗਿਆ ਠਾਕਰ ਵੀ ਤੇ ਮੇਰਾ ਭਾਈ ਜੀ ਗੁਰਦਾਸ ਸਿੰਘ ਫੌਤ ਹੋ ਗਿਆ, ਮੇਰਾ ਵੱਡਾ ਭਾਈ ਮਦਨੀ ਫੌਤ ਹੋ ਗਿਆ ਤੇ ਮਹਿੰਗਾ ਵੀ ਫੌਤ ਹੋ ਗਿਆ। ਮੈਂ ਇਕੱਲਾ ਹੀ ਰਹਿੰਦਾ ਹਰਬੰਸ ਲਾਲ, ਮੈਂ ਵੀ TV ਹੋਈ ਆ ਇਹ ਅੱਬਾ ਜੀ ਨੂੰ ਰੁਖਾਤਾ। ਫਿਰ ਖਤੋ ਕਿਤਾਬ ਬੰਦ ਹੋ ਗਈ ਸੀ। ਕਦੋਂ ਬੰਦ ਹੋਈ ਖਤੋ ਕਿਤਾਬ? ਜਦੋਂ ਸਨ 65 ਜੰਗ ਤੇ 65 ਚ। ਠੀਕ। ਦੂਸਰੇ ਜਿਹੜੇ ਗੁਰਬਖਸ਼ ਹੋਣੀ ਸੀ ਨਹੀਂ ਜਿਹੜੇ ਨੰਬਰਦਾਰ ਸੀ ਨੰਬਰ ਤਾਂ ਵਰਿਆਮ ਸਿੰਘ ਹੋਣੀ, ਉਹਨਾਂ ਦੇ ਕੋਈ ਮੁੰਡੇ ਹੈਗੇ ਸੀ? ਨਹੀਂ ਉਹ ਮੇਰੀ ਵਾਕੋ ਕੋਈ ਨਹੀਂ, ਮੇਰੇ ਜਿਹੜੇ ਮੈਨੂੰ ਪੜ੍ਹਦੇ ਸੀ ਨਾ ਮੁੰਡੇ ਉਹਨਾਂ ਨੇ ਮੈਨੂੰ ਯਾਦ ਹਰੀਪਾਲ ਮੇਰੇ ਮੁੰਡਾ ਪੜ੍ਹਦਾ ਸੀ ਤੇ ਮਾਰ ਬਰਾਜੀ ਸੀ, ਬਾਬੂ ਸੀਤਾਰਾਮ ਦਾ ਪੋਤਾ ਸੀ। ਬਾਬੂ ਸੀਤਾਰਾਮ ਪੜ੍ਹਿਆ ਲਿਖਿਆ ਅਫਸਰ ਸੀ, ਉਹਦਾ ਪੋਤਰਾ ਮੇਰੇ ਪਾ ਹਰੀਪਾਲ। ਬਨਾਰਸੀ ਦਾਸ ਦਾ ਮੁੰਡਾ ਮੇਰੇ ਨਾਲ ਪੜ੍ਹਦਾ ਸੀ ਰਾਮ ਲਾਲ, ਉਹਨਾਂ ਹੀ ਸੀ ਹਿੰਦੂ ਤੇ ਇਹ ਓਮ ਪ੍ਰਕਾਸ਼ ਮੇਰੇ ਨਾਲ ਪੜ੍ਹਦਾ ਸੀ। ਅਜਮੇਰ ਸਿੰਘ ਸੀ ਸ਼ੇਰ ਸਿੰਘ ਦਾ ਬੇਟਾ ਸੂਬੇਦਾਰ ਦਾ, ਇਹੀ ਪੜ੍ਹਦਾ ਸੀ। ਯਾਨੀ ਕਿ ਪਹਿਲਾਂ ਇੱਕ ਸਕੂਲ ਇਕੱਠੇ ਉੱਥੇ ਪੇ ਜਾ ਕੇ ਨਾ ਇਕੱਲੇ ਹੋ ਗਏ ਸੀ। ਅੱਛਾ। ਪਿੰਡ ਤਾਂ ਅਸੀਂ ਇਕੱਠੇ ਪੜ੍ਹਦੇ ਰਹੇ ਪ੍ਰਾਇਮਰੀ। ਉੱਥੇ ਚੌਥੀ ਤੱਕ ਹੋਣਾ ਨਾ? ਹਾਂ ਇੱਥੇ ਚੌਥੀ ਤੱਕ। ਪੰਜਵੀਂ ਚ ਉੱਥੇ ਦਾਖਲ ਹੋਏ? ਉੱਥੇ 5 ਦਾਖਲ। ਠੀਕ। ਉੱਥੇ ਵੱਖਰੇ ਸੈਕਸ਼ਨ ਬਣ ਗਏ? ਚੌਥੀ ਵੇਲੇ ਇਕੱਠੇ ਮਾਸਟਰ ਸੀ ਅਸੀਂ ਤਾਂ ਕਈਆਂ ਮਾਸਟਰ ਤਾਲੀਮ ਹਾਸਲ ਕੀਤੀ। ਕਿਹੜਾ ਮਾਸਟਰ ਸੀ? ਮਾਸਟਰ ਮੈਂ ਦਾ ਨਾਂ ਦਿੰਦਾ ਦੇਸ ਰਾਜ ਸੀ ਮਾਸਟਰ ਹਿੰਦੂ। ਉਹ ਕਿੱਥੇ ਦਾ ਸੀ? ਉਹ ਸਾਡੇ ਪਿੰਡ ਦਾ ਸੀ। ਠੀਕ। ਅੱਛਾ ਸਵਰਨ ਇੱਕ ਸੀਗਾ ਬਿਕਰ ਸਿੰਘ, ਉਹ ਵੀ ਸਾਡੇ ਪਿੰਡ ਦਾ ਸੀ। ਠੀਕ ਹੈ। ਸਵਰਨ ਸਿੰਘ ਵੀ ਸਾਡੇ ਪਿੰਡ ਦਾ ਸੀ। ਜਿਹੜਾ ਸੀਗਾ ਦੂਸਰਾ ਨੂਰ ਮੁਹੰਮਦ ਮਾਸਟਰ ਸੀ, ਉਹ ਲਾਗੇ ਪਿੰਡ ਸੀ ਢੱਡੇ ਉੱਥੇ ਦਾ ਸੀ, ਢੱਡੇ ਦਾ। ਇੱਕ ਸੀਗਾ ਮਾਸਟਰ ਫਤਿਹ ਮੁਹੰਮਦ, ਉਹ ਇੱਧਰ ਪਿੰਡ ਸੀ ਢੋਕ ਦੇ ਉੱਥੇ ਦਾ ਸੀ। ਇੱਕ ਮਾਸਟਰ ਸੀਗਾ ਅਕਰਮ ਖਾਨ ਸਾਹਿਬ ਸੀ, ਜਨਰਲ ਹੋਣਾ ਹੁੰਦਾ ਸੀ ਗੱਡੀ, ਉਹ ਬਦਲ ਗਿਆ। ਫਿਰ ਸਿੱਖ ਬਰਾਦਰ ਆ ਗਿਆ ਮਾਸਟਰ ਸਾਡਾ ਰੱਖਾ ਸਿੰਘ। ਰੱਖਾ ਸਿੰਘ ਅਸੀਂ ਪੜ੍ਹੇ ਚੌਥੀ ਮਾਂ ਰੱਖਾ ਸਿੰਘ ਜਿਹੜਾ ਰੱਖਾ ਸਿੰਘ ਪੜ੍ਹ ਗਿਆ ਨਾ ਉਹ ਸਦੀ ਕਦੀ ਫੇਲ ਨਹੀਂ ਹੋਏਗਾ। ਇਹ ਤੋਂ ਤਲੀਮ ਅੱਛੀ ਅਸੀਂ ਉਹ ਤੋਂ ਪੜ੍ਹੇ ਹਾਂ ਚੌਥੀ। ਅਸੀਂ ਵਜ਼ੀਫੇ 'ਤੇ ਗਏ ਸੀ। ਹਾਂਜੀ ਵਜ਼ੀਫੇ 'ਤੇ ਗਏ ਸੀ ਮੈਂ ਤੇ ਓਮ ਪ੍ਰਕਾਸ਼ ਤੇ ਬਖਤਾਵਰ ਸਿੰਘ ਸੀ ਨਾਲ ਦੇ ਪਿੰਡ ਦਾ ਮੁੰਡਾ ਸਿੱਖਾਂ ਦਾ ਥਾਣੇਦਾਰ ਦਾ। ਫਿਰ ਬਖਤਾਵਰ ਨੂੰ ਵਜ਼ੀਫਾ ਲੱਗ ਗਿਆ ਸੀ ਚੌਥੀ 'ਚ ਵਜ਼ੀਫਾ ਲੱਗ ਗਿਆ ਤੇ ਉਹ ਫਿਰ ਜਦੋਂ ਅਸੀਂ ਗਏ ਨਾ ਵਜ਼ੀਫਾ ਦੇਣ ਇਹਨਾਂ ਦੇ ਸ਼ਹਿਰ ਉਹਨਾਂ ਤਰਨ ਗੋਲੀ ਚੱਲੀ ਆ। ਤਰਨ ਸਾਡੇ ਇੱਧਰਲੇ ਪਾਸੇ ਸੀ, ਉਹ ਗੋਲੀ ਚੱਲੀ ਫਿਕਰ ਹੋ ਗਿਆ ਪਿੱਛੇ ਗੋਲੀ ਚੱਲੀ ਆ, ਉਹ ਗੋਲੀ ਚੱਲ ਕੇ ਫਟ ਗਈ। ਉਸ ਤੋਂ ਬਾਅਦ ਫਿਰ ਰੌਲੇ ਪਏ। ਉਸ ਤੋਂ ਬਾਅਦ ਇਹ ਪਹਿਲੀਆਂ ਗੱਲਾਂ ਉਹਦਾ ਤਰੀਕ ਤਾਂ ਮਾੜੀ ਮੋਟੀ ਚੱਲਦੀ ਸੀ ਤੇ ਦਬੀ ਚੱਲਦੀ ਸੀ। ਅੱਛਾ ਫਿਰ ਅਸੀਂ ਜਦੋਂ ਪਾਰਟੀਆਂ ਜਲੂਸ ਕੱਢਦੀਆਂ ਸੀ ਨਾ ਅਸੀਂ ਵੀ ਮੁੰਡੇ ਵਿੱਚ ਪਾੜੂ ਸ਼ਾਮਲ ਹੋ ਜਾਂਦੇ ਸੀ, ਨਾਰੇ ਨੂਰੇ ਮਾਰਦੇ ਸੀ। ਅੱਛਾ ਫਿਰ ਜਦੋਂ ਪਾਕਿਸਤਾਨ ਬਣ ਗਿਆ, ਵੰਡ ਹੋ ਗਈ 14 ਅਗਸਤ ਨੂੰ, ਫਿਰ ਸਾਡੇ ਪਿੰਡ ਇੱਕ ਸੀਗਾ ਆਪਣਾ ਗੁਲਾਮ ਕਾਦਰ ਮੌਲਵੀ ਹਰਾਈ ਸੀ ਉਹਦਾ ਤਾਇਆ ਸੀਗਾ ਮਾਮਦੀਨ ਜਿਹੜਾ ਬੈਂਕ ਦਾ ਖਜ਼ਾਨਚੀ, ਉਹਦਾ ਬਾਪ ਸੀ ਬੂਟਾ। ਉਹ ਜਿਹੜਾ ਚੌਥੇ ਜਮਾ ਸੀਗਾ ਖਾਕਸਾਰ ਪਾਰਟੀ ਦਾ। ਉਹ ਦੁਪਹਿਰੇ ਦਿੰਦੇ ਡੰਗਰ ਮਾਲ ਛੱਡਿਆ ਆ, ਆਪਣੀ ਬੀਵੀ ਨੂੰ ਬਿਠਾਇਆ ਦੁਕੋਏ ਚਲਾ ਗਿਆ। ਉੱਥੇ ਕੈਂਪ ਸੀ ਲੱਗਾ, ਉੱਥੇ ਬਲੋਚ ਮਿਲਟਰੀ ਸੀਗੀ। ਉੱਥੇ ਜਾ ਕੇ ਸਵੇਰ ਨੂੰ ਟਰੱਕ ਲੈ ਕੇ ਆ ਗਿਆ, ਨਾਲ ਮਿਲਟਰੀ ਆ ਗਈ। ਉਹਨੇ ਆ ਕੇ ਸਮਾਨ ਲੱਦਿਆ
डंगर बच्चे भी लद लिया, ले गए। अब्बा जी को आए मेरे वालिद साहब को कि तुम भी लदो समान चलिए। और सिख बरादर इकट्ठे हो गए, कहते इदा ही जान देने असं उन्हें आप छड़ के आवेंगे, तो इन्हें फिक्र ना करो। अब्बा जी उन्होंने पूछा बोलो चाहने, अब्बा कहने मैंने यकीन है इसमें आप छड़े आएंगे, सानू कोई खतरा नहीं। तो फिर सानू छड़े छड़ गया थोड़ी दिन बाद। तो दुकोए लैके चले गए अपनी बीवी ने, मौली गुलाम कादर नाम। ਅੱਛਾ ਇਹ ਦੱਸੋ ਕਿ ਹੁਣ ਜਿਵੇਂ ਤੁਸੀਂ ਦੱਸਿਆ ਵੀ ਪਹਿਲੋਂ ਦੇ ਹਾਲਾਤ ਸੀ ਬੜੇ ਵਧੀਆ, हाँ जी ਇਕੱਠੇ ਖਾਂਦੇ ਪੀਂਦੇ ਹਾਂਜੀ, ਵਾਸਤੇ। ਹੁਣ 70 71 ਸਾਲ ਹੋ ਗਿਆ, ਇੱਕ ਦੂਜੇ ਦੀ ਸਾਨੂੰ ਨਾ ਆ ਜੰਗਾਂ ਵੀ 2 ਲੜ 3 ਲੜ ਲੀਆਂ, ਦੁਸ਼ਮਣੀ ਵਿਖਾਉਂਦੇ। या ਹੁਣ ਆਪਣੇ ਜਿਹੜੇ ਯਾਰ ਬੇਲੀ ਪਿੰਡ ਵਾਲਿਆਂ ਨੂੰ ਕੀ ਸੁਣਾ ਦੋਗੇ? सही देना कि सानू बड़ी हमदर्दी है तुहाडे नाल, ਅਸੀਂ ਤੁਹਾਨੂੰ ਚਾਹੁੰਦੇ ਹਾਂ ਬੜਾ, ਅਸੀਂ ਆਪਣਾ ਪਿੰਡ ਦੇਖਣਾ ਚਾਹੁੰਦੇ ਹਾਂ, ਤੁਸੀਂ ਸਾਡੇ ਨਾਲ ਰਾਬਤਾ ਕਰੋ, ਅਸੀਂ ਤੁਹਾਡੇ ਹਮਦਰਦੀ ਹਾਂ, ਤੁਸੀਂ ਸਾਡੇ ਹਮਦਰਦੀ, ਸਾਨੂੰ ਇਹ ਪਤਾ ਤੁਸੀਂ ਸਾਡੇ ਹਮਦਰਦੀ ਆ, ਤੁਸੀਂ ਹੁਣ ਵੀ ਸਾਡੇ ਹਮਦਰਦ। ਔਰ ਟਾਈਮ ਲੰਘ ਗਿਆ। ਅੱਛਾ ਇਹ ਦੱਸੋ ਹੁਣ ਦੋਵਾਂ ਮੁਲਕਾਂ ਦੀ ਜਿਹੜੀਆਂ ਸਰਕਾਰਾਂ ਜਾਂ ਆਵਾਮ Yeah. ਉਹਨਾਂ ਨੂੰ ਕੀ ਪਿਆਰ पैगाम ਮੁਹੱਬਤ है ਕੀ ਸੁਣਾ ਦੋ? पैगाम ये देना चाहना मैं कि दोनों आपस में ना इतफाक न चलन, रल मिल के चलन, ताकि एक दूसरे खतरा ना होवे। ते अपना मुल्क तो आपो अपने ही, हुकूमत आपो अपनी ही, ਆਪੋ ਆਪਣੀ ਕਰੋ, आप ਹੁਕੂਮਤ करो, ਥਾਂ ਥਾਂ ਹੀ ਕਰੋ। रल मिल के चलो, लेन देन भी करो, यानी कि ना हेराफेरी ना करो, इन्हें जुल्म ना करो, ज्यादती ना करो, रल के चलो। ਅਸੀਂ बड़े हमदर्द, ਅਸੀਂ ਚਾਹੁੰਦੇ ਹਾਂ रल के चलो। ਗੱਲ ਕਰਨੇ ਸਭ ਬਜ਼ੁਰਗਾਂ ਦੇ ਨਾਲ ਕੀਤੀ, ਇਹਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਦੱਸੀਆਂ ਤੇ ਆਪਣੇ ਪਿੰਡ ਵਾਲਿਆਂ ਨੂੰ ਸੁਨਾਮ ਦਿੱਤਾ ਤੇ ਦੋਵਾਂ ਸਰਕਾਰਾਂ ਨੂੰ ਵੀ ਸੁਣਾ ਦਿੱਤਾ ਵੀ ਆਉਣ ਵਾਲੇ ਵਕਤ ਦੇ ਵਿੱਚ ਪਿਆਰ ਮੁਹੱਬਤ ਅਮਨ ਸਕੂਨ ਦੇ ਨਾਲ ਜਿਹੜਾ ਵਾ ਇਹ ਵਸਣਾ ਚਾਹੀਦਾ ਵਾ, ਅੱਛੇ ਗਵਾਂਢੀ ਬਣ ਕੇ। ਤੇ ਇਹ ਕਹਾਣੀਆਂ, ਇਹ ਸਟੋਰੀਆਂ ਜਿਹੜੀਆਂ ਵਾ ਬਿਲਕੁਲ ਜਿਹੜੀਆਂ ਦਿਲ ਨੂੰ ਛੂਹਣ ਵਾਲੀਆਂ, ਉਹਨਾਂ ਲੋਕਾਂ ਦੀਆਂ ਪਿਆਰ ਮੁਹੱਬਤ ਭਰੀਆਂ ਕਹਾਣੀਆਂ, ਉਹ ਸਾਂਝਾਂ ਦੀਆਂ ਕਹਾਣੀਆਂ, ਉਹ ਪਿਆਰ ਮੁਹੱਬਤ ਦੀਆਂ ਕਹਾਣੀਆਂ। ਇਹ ਕਹਾਣੀਆਂ ਜਿਹੜੀਆਂ ਕ੍ਰੋਸ ਦਾ ਬਾਰਡਰ ਇੱਕ ਦੂਜੇ ਤੱਕ, ਦੋਵਾਂ ਮੁਲਕਾਂ ਦੀ ਆਵਾਮ ਤੱਕ ਚੜ੍ਹਦੇ ਰਹਿੰਦੇ, ਪੰਜਾਬ ਦੀ ਆਵਾਮ ਤੱਕ ਉਧਰ ਵੀ ਕੋਸ਼ਿਸ਼ ਕਰਦੇ, ਅਸੀਂ ਵੀ ਕੋਸ਼ਿਸ਼ ਕਰਦੇ ਕਿ ਪਿਆਰ ਮੁਹੱਬਤ ਦੱਸਣਾ ਉਧਰ ਵੀ ਪਹੁੰਚਾਇਆ ਜਾਵੇ, ਪਹੁੰਚਾਉਂਦੇ ਰਵਾਂਗੇ। ਇਸ ਤਰ੍ਹਾਂ ਦੀਆਂ ਕਹਾਣੀਆਂ, ਸਟੋਰੀਆਂ ਤੁਹਾਡੇ ਤੱਕ, ਤੁਹਾਡੇ ਰੂਬਰੂ ਲੈ ਕੇ ਆਉਂਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦਿਓ, ਮਿਲਦੇ ਹਾਂ ਫਿਰ ਰੱਬ ਰਾਖੇ।